ਅਸੀਂ ਪਹਿਲੇ ਦਿਨ ਤੋਂ ਕਿਹਾ ਸੀ ਵੀ ਇਹ ਅਮਰੀਕਾ ਦੀ ਜੰਗ ਨਹੀਂ ਹੈ, ਇਹ ਇਜ਼ਰਾਈਲ ਦੀ ਜੰਗ ਹੈ। ਅਸੀਂ ਵੀ ਟਰੰਪ ਜਾਂ ਅਮਰੀਕਾ ਦੇ ਹਿੱਤਾਂ ਨਾਲ ਜੁੜੇ ਹੋਏ ਹਾਂ, ਪਰ ਇਹ ਈਰਾਨ ਵਾਰ ਅਮਰੀਕਾ ਦੇ ਹਿੱਤਾਂ ਦੀ ਨਹੀਂ ਹੈ, ਇਜ਼ਰਾਈਲ ਦੀ ਵਾਰ ਹੈ, ਉਹਨਾਂ ਦਾ ਏਜੰਡਾ ਹੈ। ਭੇਜਿਆ ਤੁਹਾਨੂੰ ਕਿਸ ਕੰਮ ਸੀ? ਹੁਣ ਕਿੱਥੇ ਤਾਂ ਨਿਊਕਲੀਅਰ ਉਹਨੂੰ ਖਤਮ ਕਰਨਾ ਹੈ, ਉਸ ਨੂੰ ਦੂਜਾ ਕਰਨਾ। ਉਹ ਸਟ੍ਰੇਟ ਆਫ ਹਾਰਮੂਜ਼ ਜਿਹੜੀ ਪਹਿਲਾਂ ਖੁੱਲੀ ਸੀ, ਈਰਾਨ ਉੱਥੇ ਕਬਜ਼ਾ ਕਰਕੇ ਬਹਿ ਗਿਆ, ਕਹਿੰਦਾ ਜੀ ਹੁਣ ਤਾਂ ਇੱਥੇ ਅਸੀਂ ਚੁੰਗੀ ਲਾ ਕੇ ਉਹਨੇ ਓਮਾਨ ਨੂੰ ਵੀ, ਜਿਹੜਾ ਦੂਸਰਾ ਹਿੱਸੇ 'ਚ ਹੈ ਸਟ੍ਰੇਟ ਆਫ ਹਾਰਮੂਜ਼, ਉਹਨੂੰ ਵੀ ਨਾਲ ਲਾ ਲਿਆ। ਟਰੰਪ ਇਹਦੇ ਚੋਂ ਨਿਕਲਣਾ ਚਾਹੁੰਦਾ ਹੈ ਕਿ ਵੀ ਇਹਦੇ 'ਚ ਕੁਛ ਨਹੀਂ ਹੈ, ਵੀ ਤੁਸੀਂ ਵਿਕਟਰੀ ਡਿਕਲੇਅਰ ਕਰੋ ਔਰ ਗੱਲਬਾਤ ਪਹਿਲਾ ਦੌਰ ਹੋਏ, ਸਟੇਟ ਆਫ ਹਾਰਮੂਜ਼ ਖੁੱਲੇ, ਅਸੀਂ ਬਲੌਕੇਡ ਚੁੱਕੀਏ, ਫਿਰ ਨਿਊਕਲੀਅਰ ਦਾ ਮੁੱਦਾ, ਫਿਰ ਈਰਾਨ ਦੇ ਜਿਹੜੇ ਐਸੈਟ ਫਰੀਜ਼ ਕੀਤੇ ਨੇ ਉਹਨਾਂ ਨੂੰ ਖੋਲਿਆ ਜਾਏ, ਵੀ ਨਾਰਮਲ ਹੋਏ ਗੱਲ। ਲੇਕਿਨ ਨੇਤਨਯਾਹੂ ਦਾ ਇੰਟਰਸਟ ਨਹੀਂ ਹੈ, ਉਹਨੇ ਬਾੜਿਆ ਵੀ, ਉਹ ਨਿਕਲਣ ਨਹੀਂ ਦੇਣਾ ਚਾਹੁੰਦਾ। Everybody hates you now. Trump blasts Netanyahu in call over Lebanon strike. ਕਿਉਂਕਿ ਲਬਨਾਨ ਦੇ ਉੱਤੇ ਉਹ ਹਟਿਆ ਨਹੀਂ ਔਰ ਇੱਕ ਹਿਜ਼ਬੁੱਲਾ ਦੇ ਕਿਸੇ ਨੂੰ ਮਾਰਨ ਦੇ ਲਈ ਇੱਕ ਪੂਰੀ ਬਿਲਡਿੰਗ ਢਾਹ ਦਿੱਤੀ। ਟਰੰਪ ਨੇ ਕਿਹਾ ਵੀ ਅੱਜ ਲੋਕ ਦੁਨੀਆ ਭਰ ਦੇ ਵਿੱਚ ਤੈਨੂੰ ਤਾਂ ਕਰਦੇ ਨੇ, ਇਜ਼ਰਾਈਲ ਨੂੰ ਵੀ ਨਫ਼ਰਤ ਕਰਦੇ ਨੇ ਤੇਰੀਆਂ ਨੀਤੀਆਂ ਦੀ ਵਜ੍ਹਾ ਕਰਕੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਈਰਾਨ ਦੇ ਹਵਾਲੇ ਨਾਲ ਕਿ ਅਮਰੀਕਾ ਈਰਾਨ ਕ੍ਰਾਈਸਿਸ ਵਿੱਚ ਇੱਕ ਨਵਾਂ ਮੋੜ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਤੇ ਬੁਰੀ ਤਰ੍ਹਾਂ ਵਰੇ ਨੇ। ਨੇਤਨਯਾਹੂ ਨਾਲ ਲਿਬਨਾਨ ਦੇ ਮੁੱਦੇ ਤੇ ਮਨਮਰਜ਼ੀ ਕਰਨ ਤੋਂ ਗੁੱਸਾਏ ਟਰੰਪ ਨੇ ਨੇਤਨਯਾਹੂ ਨਾਲ ਭਾਰੀ ਗਾਲੀ ਗਲੋਚ ਕੀਤਾ। ਉਸ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਤੇਰੀਆਂ ਨੀਤੀਆਂ ਦੀ ਵਜ੍ਹਾ ਕਰਕੇ ਤੈਨੂੰ ਹਰ ਕੋਈ ਨਫ਼ਰਤ ਕਰਦਾ ਹੈ ਅਤੇ ਹੁਣ ਇਜ਼ਰਾਈਲ ਕੋਈ ਪ੍ਰਤੀ ਵੀ ਜਿਹੜੀ ਹੈ ਦੁਨੀਆ ਭਰ ਵਿੱਚ ਨਫ਼ਰਤ ਹੈ। ਸੋ ਕੀ ਇਹ ਵਰਤਾਰਾ ਸੱਚਮੁੱਚ ਦਾ ਹੈ ਜਾਂ ਇੱਕ ਇਹ ਨੁਕਟੰਕੀ ਹੈ? ਸੋ ਇਹ ਤਾਂ ਆਉਣ ਵਾਲਾ ਹੀ ਸਮਾਂ ਦੱਸੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਈਰਾਨ ਅਮਰੀਕਾ ਇਜ਼ਰਾਈਲ ਵਾਰ, ਜਿਹਨੂੰ ਵੈਸਟ ਏਸ਼ੀਆ ਕ੍ਰਾਈਸਿਸ ਵੀ ਕਿਹਾ ਜਾਂਦਾ ਹੈ, ਅਸੀਂ ਈਰਾਨ ਕ੍ਰਾਈਸਿਸ ਕਹਿੰਦੇ, ਉਸ ਨੂੰ ਲਗਭਗ 3 ਮਹੀਨੇ 3 ਦਿਨ ਹੋ ਗਏ ਨੇ। 28 ਫਰਵਰੀ ਨੂੰ ਜਿਹੜੀ ਹੈ ਉਹ ਫੁੱਲ ਫਲੈਜਡ ਅਟੈਕ ਉਹਨਾਂ ਦੇ ਖਮੀਨਾਈ ਔਰ ਉਹਨਾਂ ਦੀ ਟੀਮ ਦੇ ਉੱਤੇ ਕੀਤਾ ਗਿਆ ਔਰ ਮਾਰਚ, ਅਪ੍ਰੈਲ, ਮਈ, ਅੱਜ ਅਸੀਂ 2 ਜੂਨ ਨੂੰ ਗੱਲ ਕਰ ਰਹੇ ਹਾਂ, 3 ਦਿਨ ਉੱਪਰ ਹੋਏ ਨੇ। ਲਗਭਗ 39 ਦਿਨ ਇੱਕ ਇੰਟੈਂਸ ਵਾਰ ਚੱਲੀ, ਜਿਹਦੇ 'ਚ ਬਹੁਤ ਸਾਰੇ ਜਿਹੜੇ ਹੈ ਨੁਕਸਾਨ ਦੀਆਂ ਖਬਰਾਂ, ਜਦੋਂ ਇਹ ਸਾਰਾ ਪਾਰਟ ਓਵਰ ਹੋਏਗਾ ਉਦੋਂ ਠੀਕ ਪੋਸਟਮਾਰਟਮ ਹੋਏਗਾ ਕਿ ਵੀ ਕੀ ਨੁਕਸਾਨ ਹੋਇਆ। ਪਿਛਲੇ ਦਿਨਾਂ 'ਚ BBC ਨੇ ਆਪਣੀ ਸੈਟੇਲਾਈਟ ਇਮੇਜਿੰਗ ਦੇ ਸਹਾਰੇ ਨਾਲ ਜਿਹੜਾ ਇਹ ਉਸ ਨੇ ਇਹ ਡਿਪਿਕਟ ਕੀਤਾ ਸੀ ਆਪਣੀ ਸਟੋਰੀ ਦੇ ਵਿੱਚ ਕਿ 20 ਤੋਂ ਜ਼ਿਆਦਾ ਅਮਰੀਕੀ ਬੇਸ ਜਿਹੜੇ ਨੇ ਉਹ ਨੁਕਸਾਨੇ ਗਏ ਅੱਡ-ਅੱਡ 7-8 ਮੁਲਕਾਂ ਦੇ ਵਿੱਚ, ਕਿਉਂਕਿ ਜਿਹੜਾ ਈਰਾਨ ਨੇ ਤਾਬੜਤੋੜ ਅਮਰੀਕਨ ਬੇਸਿਸ ਤੇ ਹਮਲੇ ਕੀਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਜਿਹੜੀਆਂ ਕੈਜੂਅਲਟੀਜ਼ ਨੇ ਜਿਹੜੀਆਂ ਉਹ ਜ਼ਿਆਦਾ ਨਹੀਂ ਨੇ। 13 ਦੇ ਨਾਂ ਪਹਿਲਾਂ ਆਏ, ਕੁਝ ਜ਼ਖਮੀ ਹੋਣਗੇ। ਔਰ ਈਰਾਨ ਦੇ ਵੀ ਜਿਹੜਾ ਮੈਕਸਿਮਮ ਕਿਲਿੰਗ ਈਰਾਨ ਦੇ ਵਿੱਚ 3000 ਦੇ ਕਰੀਬ, ਹਾਲਾਂਕਿ ਕਈ ਹਜ਼ਾਰ ਸਟ੍ਰਾਈਕਸ ਜਿਹੜੀਆਂ ਨੇ ਅਮਰੀਕਾ ਔਰ ਇਜ਼ਰਾਈਲ ਨੇ ਕੀਤੀਆਂ, 3000 ਦੇ ਕਰੀਬ ਕਿਲਿੰਗਸ ਹੋਈਆਂ। ਲੇਕਿਨ ਜਿਹੜਾ ਵਰਸਟ ਪਾਰਟ ਇਹ ਸਾਰੇ ਦਾ ਹੈ ਕਿ 39 ਦਿਨਾਂ ਬਾਅਦ 40ਵੇਂ ਦਿਨ ਸੀਜ਼ਫਾਇਰ ਹੋਇਆ ਅਮਰੀਕਾ ਔਰ ਈਰਾਨ ਦੇ ਵਿਚਾਲੇ, ਔਰ ਇਜ਼ਰਾਈਲ ਨੇ ਆਪਣਾ ਕੰਮ ਜਾਰੀ ਰੱਖਿਆ। ਉਹ ਲਬਨਾਨ 'ਚ ਜਾ ਬੜੇ, ਬੈਰੂਤ ਦੇ ਉੱਤੇ ਅਟੈਕ, ਉਹਨਾਂ ਦੀ ਟੈਰੀਟਰੀ ਕਿ ਜੀ ਹਿਜ਼ਬੁੱਲਾ ਦੇ ਰਾਕਟ ਆ ਗਏ, ਡਰੋਨ ਆ ਗਏ, ਫਲਾਣਾ ਆ ਗਿਆ, ਢਿਮਕਾ ਆ ਗਿਆ। ਹਕੀਕਤ ਇਹ ਹੈ ਕਿ ਵੀ ਜੇ ਈਰਾਨ ਔਰ ਅਮਰੀਕਾ ਦੀਆਂ ਕੈਜੂਅਲਟੀਜ਼ ਮਿਲਾ ਲਓ ਜਿਹੜੀਆਂ ਕਿ 4000 ਕ੍ਰਾਸ ਨਹੀਂ ਕਰਦੀਆਂ, ਉਨੇ ਜਿਹੜੇ ਨੇ ਉਹਨੇ ਇਕੱਲੇ ਲਬਨਾਨ ਦੇ ਵਿੱਚ ਜਿਹੜਾ ਨੇਤਨਯਾਹੂ ਦੀਆਂ ਨੀਤੀਆਂ ਨੇ
ਉੱਥੇ ਬੰਬਾਰਡ ਕਰਕੇ ਔਰ ਉਹਦੀ ਆਕੂਪੇਸ਼ਨ ਔਰ ਦੂਸਰਾ ਹਾਲਾਂਕਿ ਜਦੋਂ ਈਰਾਨ ਨੇ ਪਹਿਲਾ ਸੀਜ਼ਫਾਇਰ ਵੀ ਕੀਤਾ ਉਦੋਂ ਵੀ ਇਹ ਪਾਰਟ ਸੀ ਕਿ ਲਬਨਾਨ ਵੀ ਜਿਹੜਾ ਉਸ ਦਾ ਹਿੱਸਾ ਹੋਏਗਾ, ਪਰ ਇਜ਼ਰਾਈਲ ਨੇ ਪਹਿਲਾਂ ਕਿਹਾ, ਅਮਰੀਕਾ ਨੇ ਵੀ ਥੋੜ੍ਹਾ ਜਿਹਾ ਇਜ਼ਰਾਈਲ ਨੂੰ ਪੁਸ਼ ਦਿੱਤਾ ਕਿ ਜੀ ਨਹੀਂ ਉਹ ਉਹਦਾ ਹਿੱਸਾ, ਪਰ ਈਰਾਨ ਪੁੱਟ ਹਿਸ ਫੁੱਟ ਡਾਊਨ। ਫਿਰ ਟਰੰਪ ਨੇ ਇੰਡੀਪੈਂਡੈਂਟਲੀ ਉਹਨੂੰ ਕਿਹਾ, ਨੈਤਨਯਾਹੂ ਨੂੰ ਕਿਹਾ ਜੀ ਅਸੀਂ ਲਬਨਾਨ ਦੀ ਹਕੂਮਤ ਦੇ ਨਾਲ ਜਿਹੜਾ ਉਹ ਕਰ ਲਈ ਹੈ ਗੱਲ ਔਰ ਸੀਜ਼ ਫਾਇਰ ਹੋ ਗਿਆ। ਹਾਲਾਂਕਿ ਉੱਥੇ ਹਕੂਮਤ ਮੈਟਰ ਹੀ ਨਹੀਂ ਕਰਦੀ, ਉੱਥੇ ਜਿਹੜੀ ਅਸਲੀ ਆਰਮੀ ਤਾਂ ਨਾ ਹੋਣ ਵਰਗੀ ਹੈ। ਜਿਹੜੇ ਉੱਥੇ ਫਾਈਟਰ ਨੇ ਹਿਜ਼ਬੁੱਲਾ ਹੈ ਜਿਹੜਾ ਕਿ ਈਰਾਨ ਦੀ ਪ੍ਰੋਕਸੀ ਹੈ, ਹਰ ਕੋਈ ਜਾਣਦਾ ਕਿ ਜਿਹੜੀ ਇਹਨੂੰ ਹਿਜ਼ਬੁੱਲਾ ਵੀ ਔਰ ਉੱਥੇ ਰੈੱਡ ਸੀ ਦੇ ਵਿੱਚ ਬੈਠੇ ਹੋਏ ਜਿਹੜੇ ਨੇ ਉਹ ਵੀ ਔਰ ਹਮਾਸ ਵੀ, ਇਹ ਤਿੰਨੋਂ ਹੀ ਜਿਹੜੇ ਨੇ ਉਹ ਈਰਾਨ ਦੀਆਂ ਪ੍ਰੋਕਸੀਜ਼ ਨੇ। ਲੇਕਿਨ ਜਦੋਂ ਈਰਾਨ ਨੇ ਇਨਸਿਸਟ ਕੀਤਾ ਔਰ ਦੂਸਰਾ ਇਜ਼ਰਾਈਲ ਥੋੜ੍ਹਾ ਜਿਹਾ ਰੁਕਿਆ, ਫਿਰ ਇਹ ਬਹਾਨਾ ਬਣਾ ਕੇ ਜੀ ਹਿਜ਼ਬੁੱਲਾ ਅਟੈਕ, ਜਿਹੜਾ ਬਿਲਕੁਲ ਝੂਠ ਹੈ। ਹੁਣ ਨਤੀਜੇ ਦੇ ਤੌਰ ਤੇ ਕਿਉਂਕਿ ਇਜ਼ਰਾਈਲ ਆਪਣੇ ਉਸ ਡਰਟੀ ਜਿਹੜਾ ਇਹਨਾਂ ਦਾ ਏਜੰਡਾ ਹੈ ਕਿ ਜੀ ਆਪਣੀ ਟੈਰੀਟਰੀ ਐਕਸਪੈਂਡ ਕਰਨੀ ਹੈ, ਉਹ ਸਾਰੀ ਜਿਹੜੀ ਜਾਰਡਨ ਰਿਵਰ ਤੋਂ ਨਾਈਲਸ ਰਿਵਰ ਤੱਕ ਗ੍ਰੇਟਰ ਇਜ਼ਰਾਈਲ ਦਾ ਸਾਰਾ ਪਾਰਟ ਉਹਦੇ ਵੱਲ ਤੁਰਿਆ ਹੋਇਆ ਸੀ। ਈਰਾਨ ਨੇ ਝਟਕਾ ਦਿੱਤਾ ਔਰ ਈਰਾਨ ਨੇ ਕਿਹਾ ਕਿ ਜੀ ਅਸੀਂ ਜਿਹੜੀ ਨੈਗੋਸ਼ੀਏਸ਼ਨ ਹੈ ਅਮਰੀਕਾ ਦੇ ਨਾਲ ਰੋਕ ਰਹੇ ਹਾਂ। ਇਹ ਵੀਕਐਂਡ ਦੀ ਗੱਲ ਹੈ ਔਰ ਕਿਉਂਕਿ ਇਹ ਜਿਹੜਾ ਇਜ਼ਰਾਈਲ ਉੱਥੇ ਧੱਕਾ ਕਰ ਰਿਹਾ, ਹਾਲਾਂਕਿ ਅਮਰੀਕਾ ਈਰਾਨ ਦੇ ਵਿੱਚ ਵੀ ਹੋਇਆ, ਉਹਨੇ ਡਰੋਨ ਛੱਡਿਆ, ਉਹਨੇ ਉਹਨਾਂ ਦੇ ਬੇਸ 'ਤੇ ਕੀਤਾ, ਪਰ 19 ਕੁ ਵਾਇਓਲੇਸ਼ਨ ਜਿਹੜੀ ਆ ਉਹ ਦੋਨਾਂ ਨੇ ਟੋਲਰੇਟ ਕਰ ਲਈ ਤੇ ਸੀਜ਼ ਫਾਇਰ ਮੇਨਟੇਨ ਰਿਹਾ। ਪਰ ਜਿਹੜੀ ਨੈਗੋਸ਼ੀਏਸ਼ਨ ਜਦੋਂ ਕਿ ਟਰੰਪ ਇਹ ਕਹਿ ਚੁੱਕੇ ਨੇ ਕਿ ਆਲਮੋਸਟ ਸ਼ਰਤਾਂ ਤੈਅ ਨੇ, ਕਿਸੇ ਵੇਲੇ ਵੀ ਇਹ ਡੀਲ ਸਾਈਨ ਹੋ ਸਕਦੀ ਹੈ, ਜਦੋਂ ਈਰਾਨ ਨੇ ਆਪਣੇ ਵੱਲੋਂ ਕਿਹਾ ਜੀ ਹੁਣ ਅਸੀਂ ਕੋਈ ਗੱਲਬਾਤ ਨਹੀਂ ਕਰਨੀ ਜਦੋਂ ਤੱਕ ਇਹ ਨਹੀਂ ਹੁੰਦਾ, ਫਿਰ ਟਰੰਪ ਨੂੰ ਲੱਗਾ ਕਿ ਭਾਈ ਜਿਹੜੀ ਸਾਡੀ 3-4 ਮਹੀਨੇ ਦੀ ਮਿਹਨਤ, ਪਹਿਲਾਂ ਤਾਂ ਕਸ਼ਮਕਸ਼ ਉਸ 'ਚੋਂ ਨਿਕਲੀ ਮਿਹਨਤ ਦੇ ਨਾਲ ਜੋ ਅਸੀਂ ਜਿਹੜਾ ਉਹ ਹਾਸਲ ਕਰਨ ਜਾ ਰਹੇ ਸੀ, ਇਹ ਤਾਂ ਵੱਡੀ ਰੁਕਾਵਟ ਬਣ ਗਿਆ। ਹੁਣ ਜਦੋਂ ਅਸੀਂ ਇਸ TV 84 ਦੇ ਪਲੇਟਫਾਰਮ ਤੋਂ ਰੈਗੂਲਰਲੀ ਜਿਹੜਾ ਵੀ ਕੋਈ ਬੈਕ ਜਾ ਕੇ ਸਾਡੀਆਂ ਵੀਡੀਓਜ਼ ਦੇਖਣਾ ਚਾਹੁੰਦਾ ਦੇਖ ਸਕਦਾ ਹੈ। ਅਸੀਂ ਪਹਿਲੇ ਦਿਨ ਤੋਂ ਕਿਹਾ ਸੀ ਵੀ ਇਹ ਅਮਰੀਕਾ ਦੀ ਜੰਗ ਨਹੀਂ ਹੈ, ਇਹ ਇਜ਼ਰਾਈਲ ਦੀ ਜੰਗ ਹੈ। ਔਰ ਸਾਡੇ ਵਿਚਲੇ ਹੀ ਕੁਝ ਵੀਰ ਜਿਹੜੇ ਅੱਖਾਂ ਬੰਦ ਕਰਕੇ ਟਰੰਪ ਕਰਦੇ ਨੇ, ਅਸੀਂ ਕਿਹਾ ਭਾਈ ਅਸੀਂ ਵੀ ਟਰੰਪ ਜਾਂ ਅਮਰੀਕਾ ਦੇ ਹਿੱਤਾਂ ਨਾਲ ਜੁੜੇ ਹੋਏ ਹਾਂ, ਪਰ ਇਹ ਈਰਾਨ ਵਾਰ ਅਮਰੀਕਾ ਦੇ ਹਿੱਤਾਂ ਦੀ ਨਹੀਂ ਹੈ, ਇਜ਼ਰਾਈਲ ਦੀ ਵਾਰ ਹੈ, ਉਹਨਾਂ ਦਾ ਏਜੰਡਾ ਹੈ। ਉੱਥੇ ਉਹਨਾਂ ਦੇ ਠੀਕ ਹੈ ਅਮਰੀਕਾ ਦਾ ਐਂਬੈਸਡਰ ਉਹ ਮਾਈਕ ਹੱਕ ਵੀ ਉੱਥੇ ਬੈਠਾ ਹੋਇਆ ਹੈ, ਦੂਜਾ ਜਾਂ ਇੱਥੇ ਜ਼ਾਇਨਿਸਟ ਲੌਬੀ ਹੈ, ਜਾਂ ਟੈਡ ਕਰੂਜ਼ ਸੈਨੇਟਰ ਹੈ, ਜਾਂ ਲਿੰਡਜ਼ੀ ਗ੍ਰੈਮ ਹੈ, ਜਿਹੜੇ ਆਪਣਾ ਏਜੰਡਾ ਸਾਰੇ ਕਰਦੇ ਨੇ। ਲੇਕਿਨ ਇਹ ਅਮਰੀਕਾ ਦੀ ਜੰਗ ਨਹੀਂ ਹੈ, ਅਮਰੀਕਾ ਦੇ ਇੰਟਰਸਟ ਨਹੀਂ ਹੈ ਔਰ ਕਾਮਨ ਵਰਲਡ ਇਕੋਨਮੀ ਨੂੰ ਚੋਕ ਕਰ ਰਹੇ ਹੋ। ਵੀ ਚੱਲੇ ਤਾਂ ਸੀ ਤੁਸੀਂ ਉਹ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਸੀ ਵੀ ਘਰੋਂ ਤੁਰੇ ਫਰੰਗੀ ਨੂੰ ਦੇ ਮਾਰਨੇ ਨੂੰ ਅੱਗੋਂ ਚਾਬੀਆਂ ਹੱਥ ਫੜਾਏ ਸ਼ਾਹ ਮੁਹੰਮਦਾ ਆਖਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ, ਵੀ ਭੇਜਿਆ ਤੁਹਾਨੂੰ ਕਿਸ ਕੰਮ ਸੀ। ਹੁਣ ਕਿੱਥੇ ਤਾਂ ਨਿਊਕਲੀਅਰ ਉਹਨੂੰ ਖਤਮ ਕਰਨਾ ਹੈ, ਉਸ ਨੂੰ ਦੂਜਾ ਕਰਨਾ, ਉਹ ਸਟ੍ਰੇਟ ਆਫ ਹਾਰਮੂਜ਼ ਜਿਹੜੀ ਪਹਿਲਾਂ ਖੁੱਲ੍ਹੀ ਸੀ, ਈਰਾਨ ਉੱਥੇ ਕਬਜ਼ਾ ਕਰਕੇ ਬਹਿ ਗਿਆ, ਕਹਿੰਦਾ ਜੀ ਹੁਣ ਤਾਂ ਇੱਥੇ ਅਸੀਂ ਚੁੰਗੀ ਲਾ ਕੇ ਉਹਨੇ ਓਮਾਨ ਨੂੰ ਵੀ ਜਿਹੜਾ ਦੂਸਰਾ ਹਿੱਸੇ 'ਚ ਹੈ ਸਟ੍ਰੇਟ ਆਫ ਹਾਰਮ ਉਹਨੂੰ ਵੀ ਨਾਲ ਲਾ ਲਿਆ। ਸੋ ਪ੍ਰੈਜ਼ੀਡੈਂਟ ਟਰੰਪ ਨੂੰ ਨਜ਼ਰ ਆ ਰਿਹਾ ਵੀ ਮੈਜੋਰਿਟੀ ਅਮਰੀਕਨ ਖਿਲਾਫ ਨੇ, ਵੀ ਉਹਨੂੰ ਪਹਿਲਾਂ ਸਬਜ਼ ਬਾਗ ਜੇ ਦਿਖਾਏ ਨੈਤਨਯਾਹੂ ਨੇ, ਜਾਂ ਮੋਸਾਦ ਦਾ ਚੀਫ ਇੱਥੇ ਆਇਆ, ਜਾਂ ਸਾਰੀ ਡਰਾਮੇਬਾਜ਼ੀ ਕੀਤੀ। ਪਰ ਮੈਨੂੰ ਇਹ ਲੱਗ ਰਿਹਾ ਸੀ ਵੀ ਟਰੰਪ, ਕਿਉਂਕਿ ਜਿਹੜਾ ਟਰੰਪ ਦਾ ਬੇਸਿਕ ਗ੍ਰੇਨ ਹੈ ਉਹ ਕਨਫਰੰਟੇਸ਼ਨਿਸਟ ਨਹੀਂ ਹੈ, ਉਹ ਟਕਰਾਅ ਵਾਲਾ ਨਹੀਂ ਹੈ, ਉਹ ਜੰਗਜੂ ਨਹੀਂ ਹੈ। ਔਰ 20 ਸਾਲ ਤੋਂ ਜਿਹੜੀ ਅਫਗਾਨਿਸਤਾਨ ਦੇ ਵਿੱਚ ਫਸੀ ਨੈਟੋ ਅਮਰੀਕਾ ਦੀ ਫੌਜ ਸੀ, ਉਹਨੂੰ ਕੱਢਣ ਦੇ ਲਈ ਤਾਲਿਬਾਨ ਦੇ ਨਾਲ ਗੱਲਬਾਤ ਕੀਤੀ ਟਰੰਪ ਨੇ। ਫਿਰ ਭਾਵੇਂ ਉਹ ਬਾਅਦ 'ਚ ਬੜਾ ਹੋਰ ਢੰਗ ਨਾਲ ਇੰਪਲੀਮੈਂਟ ਬਾਈਡਨ ਨੇ ਕੀਤਾ, ਇਨੀਸ਼ੀਏਟਿਵ ਵੇ ਜਿਵੇਂ ਅਮਰੀਕਾ 'ਚ ਕਹਿੰਦੇ ਨੇ, ਲੇਕਿਨ ਉਹ ਸਾਰੀ ਨੈਗੋਸ਼ੀਏਸ਼ਨ ਦੀ ਸ਼ੁਰੂਆਤ ਤਾਂ ਟਰੰਪ ਨੇ ਕੀਤੀ। ਹੁਣ ਟਰੰਪ ਇਹਦੇ 'ਚੋਂ ਨਿਕਲਣਾ ਚਾਹੁੰਦਾ ਹੈ ਕਿ ਵੀ ਇਹਦੇ 'ਚ ਕੁਛ ਨਹੀਂ ਹੈ, ਵੀ ਤੁਸੀਂ ਵਿਕਟਰੀ ਡਿਕਲੇਅਰ ਕਰੋ ਔਰ ਗੱਲਬਾਤ ਪਹਿਲਾ ਦੌਰ ਹੋਏ, ਸਟ੍ਰੇਟ ਆਫ ਹਾਰਮੂਜ਼ ਖੁੱਲ੍ਹੇ, ਅਸੀਂ ਬਲੌਕੇਡ ਚੁੱਕੀਏ, ਫਿਰ ਨਿਊਕਲੀਅਰ ਦਾ ਮੁੱਦਾ, ਫਿਰ ਈਰਾਨ ਦੇ ਜਿਹੜੇ ਐਸੈਟ ਫਰੀਜ਼ ਕੀਤੇ ਨੇ ਉਹਨਾਂ ਨੂੰ ਖੋਲ੍ਹਿਆ ਜਾਏ, ਵੀ ਨਾਰਮਲ ਹੋਏ ਗੱਲ। ਲੇਕਿਨ ਨੈਤਨਯਾਹੂ ਦਾ ਇੰਟਰਸਟ ਨਹੀਂ ਹੈ, ਉਹਨੇ ਬਾੜਿਆ ਵੀ, ਉਹ ਨਿਕਲਣ ਨਹੀਂ ਦੇਣਾ ਚਾਹੁੰਦਾ। ਪਰ ਮੈਨੂੰ ਇਹ ਸੀ, ਮੈਂ ਕਿਹਾ ਵੀ ਇਹ ਟਰੰਪ ਜਿਸ ਤਰਬੀਅਤ ਦਾ ਮਾਲਕ ਹੈ, ਜਿੱਦਣ ਫਿਰ ਟਰੰਪ ਦਾ ਗੁੱਸਾ ਫੁੱਟਿਆ, ਉਹਨੇ ਜੋ ਉਹਦੇ ਸਾਹਮਣੇ ਆਇਆ ਚੁੱਕ ਕੇ ਸਿਰ 'ਚ ਮਾਰਦਾ ਨੈਤਨਯਾਹੂ ਦੇ। ਔਰ ਐਗਜ਼ੈਕਟਲੀ ਇਹੀ ਹੋਇਆ ਉਹਨਾਂ ਦੀ। ਭਾਵੇਂ ਟੈਲੀਫੋਨਿਕ ਕਨਵਰਸੇਸ਼ਨ ਹੈ, ਹੁਣ ਇਹ ਵੀ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਕਨਵਰਸੇਸ਼ਨ ਤਾਂ ਟਰੰਪ ਔਰ ਨੈਤਨਯਾਹੂ ਦੇ ਵਿਚਾਲੇ ਹੋਈ ਤੇ ਦੁਨੀਆ ਨੂੰ ਕਿਵੇਂ, ਮੀਡੀਆ 'ਚ ਕਿਵੇਂ? ਇਹ ਡੈਲੀਬਰੇਟ ਲੀਕ ਵਾਈਟ ਹਾਊਸ ਦੇ ਇੱਕ ਸੋਰਸ ਐਕਸੀਓਨ ਨੇ
ਉਹਨਾਂ ਨੇ ਕੀਤਾ ਔਰ ਮੈਂ ਇਸ ਸਟੋਰੀ ਨੂੰ ਜਿਵੇਂ ਗਲੋਬਲੀ ਡਿਸਕਸ ਕੀਤਾ ਜਾ ਰਿਹਾ ਅੱਜ ਤਾਂ ਸਾਰੇ ਪਲੇਟਫਾਰਮਸ ਦੇ ਉੱਤੇ ਬਹੁਤ ਸਾਰੀ ਇਹ ਇੱਕ ਜੂਸੀ ਸਟੋਰੀ ਬਣੀ ਹੈ ਹੈਡਲਾਈਨ ਬਣਾਈ ਹੈ ਇਹਨਾਂ ਨੇ ਈਵਨ ਇੰਡੀਅਨ ਨਿਊਜ਼ ਏਜੰਸੀ ANI ਨੇ ਵੀ everybody hates you now Trump blasts Netanyahu in call over Lebanon strikes ਕਿਉਂਕਿ ਲਬਨਾਨ ਦੇ ਉੱਤੇ ਉਹ ਹਟਿਆ ਨਹੀਂ ਔਰ ਇੱਕ ਹਿਜ਼ਬੁੱਲਾ ਦੇ ਕਿਸੇ ਨੂੰ ਮਾਰਨ ਦੇ ਲਈ ਇੱਕ ਪੂਰੀ ਬਿਲਡਿੰਗ ਢਾਹ ਦਿੱਤੀ ਹੁਣ ਇਹ ਖਬਰ ਨੂੰ ਮੈਂ ਐਸ ਸੱਚ ਇਸ ਲਈ ਕਹਿਣਾ ਚਾਹੁੰਦਾ ਵੀ ਇਹ ਨਾ ਲੱਗਿਆ ਵੀ ਅਸੀਂ ਉਹਨੂੰ ਤੇ ਮਿਰਚ ਮਸਾਲਾ ਲਾ ਰਹੇ ਹਾਂ ਅਸੀਂ ਤਾਂ ਜਿਵੇਂ ਵੀ ਮਿਰਚ ਮਸਾਲਾ ਲੱਗਿਆ ਆਇਆ ਅਸੀਂ ਤਾਂ ਪਰੋਸਣ ਦਾ ਕੰਮ ਕਰਦੇ ਹਾਂ ਪਰੋਸ ਜ਼ਰੂਰ ਰਹੇ ਹਾਂ ਔਰ ਇਹਦੇ 'ਚ ਇਹ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਹੀ ਲੈਸ਼ਡ ਆਊਟ ਐਟ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਇਨ ਅ ਹੀਟਿਡ ਟੈਲੀਫੋਨ ਕਨਵਰਸੇਸ਼ਨ ਬਹੁਤ ਗਰਮ ਗੁਫ਼ਤਗੂ on Monday holding the Israeli leader responsible for generating global animosity towards his nation ਕਿ ਵੀ ਅੱਜ ਟਰੰਪ ਨੇ ਕਿਹਾ ਵੀ ਅੱਜ ਲੋਕ ਦੁਨੀਆ ਭਰ ਦੇ ਵਿੱਚ ਤੈਨੂੰ ਤਾਂ ਕਰਦੇ ਨੇ ਇਜ਼ਰਾਈਲ ਨੂੰ ਵੀ ਨਫ਼ਰਤ ਕਰਦੇ ਨੇ ਤੇਰੀਆਂ ਨੀਤੀਆਂ ਦੀ ਵਜ੍ਹਾ ਕਰਕੇ ਔਰ ਇਹ ਉਹਦੇ 'ਚ ਜਿਵੇਂ ਇਹ ਸਾਰੀ ਕਨਫਰੰਟੇਸ਼ਨ ਈਰਾਨ ਨੇ ਜਦੋਂ ਜਿਹੜਾ ਗੱਲਬਾਤ ਪੌਜ਼ ਕੀਤੀ ਔਰ ਇਹ US official cited by Axios Trump expressed immense frustration over what he perceived as a disproportionate military response to Hezbollah strike on Israel ਕਿ ਭਾਈ ਤੂੰ ਬਿਲਡਿੰਗ ਸਾਰੀ ਢਾਹ ਕੇ ਰੱਖ ਦਿੱਤੀ ਹੈ ਔਰ ਇਹਦੇ 'ਚ ਉਹਨਾਂ ਨੇ ਫਿਰ ਇੱਕ ਹੋਰ ਸੋਰਸ ਨੂੰ ਉਹਨਾਂ ਨੇ ਕੋਟ ਕੀਤਾ ਹੈ ਉਹਨਾਂ ਨੇ ਕਿਹਾ ਵੀ Trump's comments as everybody hates you now everybody hates Israel because of this ਇਹ ਐਕਸਿਸ ਨੇ ਰਿਪੋਰਟ ਕੀਤੇ ਨੇ ਔਰ ਇਹ ਜਿਹੜੀ ਵੋਲੇਟਾਈਲ ਐਕਸਚੇਂਜ ਹੋਈ ਉਸ ਦੇ ਵਿੱਚ ਈਵਨ 4 ਲੈਟਰਡ ਵਰਡ ਜਿਹਨੂੰ F ਦੇ ਨਾਲ ਸ਼ੁਰੂ ਹੁੰਦਾ ਹੈ ਉਹ ਵੀ ਟਰੰਪ ਨੇ ਨੇਤਨਯਾਹੂ ਦੇ ਉੱਤੇ ਵਰਤਿਆ ਉਹ ਮੈਂ ਇਸ ਪਲੇਟਫਾਰਮ ਤੋਂ ਉਹ ਡਾਇਲੌਗ ਨਹੀਂ ਦੇ ਸਕਦਾ ਔਰ ਉਹਦੇ 'ਚ ਉਹਨਾਂ ਨੇ ਵਾਈਟ ਹਾਊਸ ਦੇ ਸੋਰਸ ਨੇ ਇਹ ਵੀ ਕਿਹਾ ਕਿ ਵੀ ਅੱਗੋਂ ਉਹਨੇ ਜੀ ਕਰਨੀ ਚਾਹੀ ਨੇਤਨਯਾਹੂ ਨੇ ਪਰ ਟਰੰਪ ਨੇ ਸਟੀਮ ਰੋਡ ਉਹਨਾਂ ਕੁਚਲ ਕੇ ਰੱਖਦਾ ਕਿ ਵੀ ਤੂੰ ਚੁੱਪ ਕਰਕੇ ਬਹਿ ਫਿਰ ਜਿਹੜਾ ਉਹ ਅੱਗੋਂ ਜਿਹੜਾ ਬੀਬੀ ਨੇਤਨਯਾਹੂ ਕਹਿੰਦਾ ਓਕੇ just make sure everything is taken care of ਇਹ ਸਾਰਿਆਂ ਨੂੰ ਔਰ ਇਹ ਸਾਰੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਅੱਜ ਤੱਕ ਦੀ ਟਰੰਪ ਦੀ ਵਰਸਟ ਕਾਲ ਹੈ ਨੇਤਨਯਾਹੂ ਦੇ ਨਾਲ ਜਦੋਂ ਤੋਂ ਉਹਨਾਂ ਦੀ ਸੈਕੰਡ ਟਰਮ ਸ਼ੁਰੂ ਹੋਈ ਹੈ ਇਹ ਜਿਹੜਾ ਡਿਪਲੋਮੈਟਿਕ ਸ਼ੋਡਾਊਨ ਵੀ ਹੈ ਔਰ ਇਹ ਜਿਹੜਾ ਇਸ ਫਾਰ ਆਊਟ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਟਰੂਥ ਸੋਸ਼ਲ ਤੇ ਪ੍ਰੈਜ਼ੀਡੈਂਟ ਨੇ ਅਨਾਉਂਸ ਕੀਤਾ ਨੇਤਨਯਾਹੂ ਹੈਡ ਟਰਨਡ ਹਿਸ ਟਰੂਪਸ ਅਰਾਊਂਡ he explicitly asked the Israeli leader not to go into a major raid of Beirut ਕਿ ਵੀ ਉਹਨੇ ਫੌਜਾਂ ਵਾਪਸ ਕੱਢ ਲਈਆਂ ਨੇ ਉਹਨੂੰ ਕਿਹਾ ਕਿ ਵੀ ਬੈਰੂਤ ਵੱਲ ਜਿਹੜਾ ਨਹੀਂ ਜਾਣਾ ਔਰ ਇਸ ਸਾਰੇ ਦੇ ਨਾਲ ਅਸੀਂ ਸਮਝਦੇ ਹਾਂ ਕਿ ਇੱਕ ਪਾਰਟ ਜ਼ਰੂਰ ਅਮਰੀਕਨਾਂ ਦੇ ਸਾਹਮਣੇ ਆ ਗਿਆ ਹੁਣ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਜੇ ਟਰੰਪ ਨੇ ਇਸ ਕਨਵਰਸੇਸ਼ਨ ਦੇ ਨਾਲ ਉਹਨੂੰ ਐਕਸਪੋਜ਼ ਕੀਤਾ ਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਮੇਕ ਅਮਰੀਕਾ ਗ੍ਰੇਟ ਅਗੇਨ ਬੇਸ ਹੈ ਮਾਗਾ ਬੇਸ ਉਹਦੇ 'ਚੋਂ ਵੀ ਆਵਾਜ਼ਾਂ ਨਿਕਲਣਗੀਆਂ ਕਿਉਂਕਿ ਹੁਣ ਤੱਕ ਤਾਂ ਇਜ਼ਰਾਈਲ ਜਾਂ ਨੇਤਨਯਾਹੂ ਹੋਲੀ ਕਾਓ ਸੀ ਨਾ ਜਿਵੇਂ ਹਿੰਦੂ ਜਿਹੜੇ ਨੇ ਉਹ ਭਾਵੇਂ ਜੋ ਮਰਜ਼ੀ ਕਰਨ ਗਾਂ ਮਾਤਾ ਹੈ ਜੀ ਗਾਂ ਵਰਗਾ ਜੀ ਉਹ ਇਜ਼ਰਾਈਲ ਦੇ ਖਿਲਾਫ ਕੋਈ ਤੁਸੀਂ ਮੂੰਹੋਂ ਆਵਾਜ਼ ਕੱਢੀ ਨਹੀਂ ਤੇ ਐਂਟੀ ਸੈਮਾਈਟ ਤੁਹਾਨੂੰ ਬਣਾਇਆ ਨੇ ਉਹਨਾਂ ਨੇ ਕਾਨੂੰਨ ਵੀ ਇਸ ਕਿਸਮ ਦੇ ਬਣਾਏ ਹੋਏ ਨੇ ਪਰ ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਤੂੰ ਇਜ਼ਰਾਈਲ ਦੇ ਖਿਲਾਫ ਨਫ਼ਰਤ ਖੜੀ ਕਰਤੀ ਤੈਨੂੰ ਤਾਂ ਤੂੰ ਤਾਂ ਜੋ ਹਾਂ ਉਹਦੇ 'ਚ ਇਸ ਸਟੋਰੀ 'ਚ ਨਹੀਂ ਹੈ ਓਰੀਜਨਲ 'ਚ ਇਹ ਵੀ ਹੈ ਕਿ ਵੀ ਤੂੰ ਬੜਾ ਆਸਾਨ ਫਰਾਮੋਸ਼ ਆਦਮੀ ਹੈ ਤੂੰ ਭੁੱਲ ਗਿਆ ਮੈਂ ਤੈਨੂੰ ਜੇਲ੍ਹ ਜਾਣ ਤੋਂ ਰੋਕਿਆ ਤੂੰ ਜਿਹੜੀਆਂ ਤੇਰੀਆਂ ਕਰਤੂਤਾਂ ਸੀ ਤੂੰ ਤਾਂ ਹੁਣ ਅੰਦਰ ਬੈਠਾ ਹੁੰਦਾ ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ ਅਸੀਂ ਸਮਝਦੇ ਹਾਂ ਵੀ ਭਾਵੇਂ ਕਈਆਂ ਨੂੰ ਲੱਗ ਰਿਹਾ ਹੋਏ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੀ ਫਰਸਟ੍ਰੇਸ਼ਨ ਹੈ ਕੁਛ ਦਾ ਇਹ ਵੀ ਕਹਿਣਾ ਵੀ ਇਹ ਨੌਟੰਕੀ ਹੈ ਆਪਣਾ ਇੱਕ ਜਿਹੜਾ ਉਹ ਦੂਸਰਿਆਂ ਨੂੰ ਪਰ ਮੈਨੂੰ ਇਹ ਲੱਗਦਾ ਕਿ ਵੀ ਜਦੋਂ ਡੈਲੀਬਰੇਟਲੀ ਇਸ ਲੈਵਲ ਦੀ ਲੀਕ ਹੁੰਦੀ ਹੈ ਪ੍ਰੈਜ਼ੀਡੈਂਟ ਟਰੰਪ ਈਰਾਨ ਨੂੰ ਵੀ ਇਹ ਮੈਸੇਜ ਦੇ ਰਿਹਾ ਕਿ ਦੇਖੋ ਭਾਈ ਮੈਂ ਤਾਂ ਉਹਨੂੰ ਵੀ ਜਿਹੜਾ ਹੈ ਉਹ ਝਾੜ ਕੇ ਸੁੱਟ ਦਿੱਤਾ ਹੈ ਲੈਟ ਵੀ ਹੋਪ ਫॉर ਦਾ ਬੈਸਟ ਲੇਕਿਨ ਇਹ ਮੈਨੂੰ ਲੱਗਦਾ ਵੀ ਇਹਨੂੰ ਲਗਭਗ 3 ਮਹੀਨੇ ਲੱਗ ਗਏ ਇਸ ਤੱਕ ਤੇ ਆਉਂਦੇ ਆ ਟਰੰਪ ਦੀ ਨੇਚਰ ਨੂੰ ਬਹੁਤ ਸਬਰ ਕੀਤਾ ਟਰੰਪ ਨੇ ਪਤਾ ਨਹੀਂ ਪੁਦੀਨੇ ਦੀ ਚਟਣੀ ਖਾਂਦਾ ਰਿਹਾ ਇੰਨੇ ਦਿਨ ਇੰਨਾ ਠੰਡਾ ਨਹੀਂ ਤਾਂ ਇਹ ਤਾਂ ਦੂਸਰੇ ਤੀਸਰੇ ਹਫਤੇ ਜੋ ਜਾਣਾ ਚਾਹੀਦਾ ਸੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ